ਅਗਲੀ ਗੱਲ ਕਰੀਏ ਕਾਂਗਰਸ ਦੀ ਪੋਲਿਟਿਕਸ ਦੀ, ਜਿਸ ਦਾ ਤੁਸੀਂ ਜ਼ਿਕਰ ਕੀਤਾ, ਕਹਿੰਦੇ ਬਾਕੀ ਕਾਂਗਰਸੀਆਂ ਦੇ ਸੁਰ ਹੁਣ ਥੋੜੇ ਜਿਹੇ ਨਰਮ ਪੈ ਗਏ ਜੀ। ਦੋ ਪਹਿਲੂ ਉੱਭਰ ਰਹੇ ਨੇ ਜੀ। ਇੱਕ ਪਹਿਲੂ ਤਾਂ ਇਹ ਕਿ ਜਿਹੜਾ ਬਾਗੀ ਧੜਾ ਸੀਗਾ, ਜਿਹੜਾ 2 ਬੈਠਕਾਂ ਕਰ ਚੁੱਕਿਆ ਸੀਗਾ, ਇੱਕ ਚੰਨੀ ਹੋਰਾਂ ਦੇ ਘਰੇ ਕੀਤੀ, ਫਿਰ ਦੂਜੀ ਇੱਕ ਕਾਮਨ ਥਾਂ ਤੇ ਕੀਤੀ, ਉਹਦੇ ਵਿੱਚ ਇਹ ਗੱਲ ਤੁਰੀ ਕਿ ਵੀ ਜੇ ਦਿੱਲੀ ਵਾਲੀ ਹਾਈ ਕਮਾਂਡ ਫਿਲਹਾਲ ਆਪਾਂ ਨੂੰ ਮੀਟਿੰਗ ਨਹੀਂ ਦੇ ਰਹੀ ਜੀ, ਕਿ ਆਪਾਂ ਆਪ ਕੋਈ ਕਲੂ ਦਈਏ ਕਿ ਅਸੀਂ ਇਸ ਨੁਕਤੇ ਤੇ ਆਉਣ ਲਈ ਤਿਆਰ ਹਾਂ, ਪਹਿਲਾਂ ਗੱਲ ਤਾਂ ਕਰੋ। ਠੀਕ ਹੈ। ਤੇ ਦੂਜਾ ਇਹ ਮੁੱਦਾ ਉੱਪਰ ਰਿਹਾ ਕਿ ਕਿਤੇ ਇਹ ਤਾਂ ਨਹੀਂਗਾ ਕਿ ਹਾਈ ਕਮਾਂਡ ਨੇ ਇਹ ਸੁਨੇਹਾ ਦਿੱਤਾ ਹੋਵੇ ਕਿ ਬਈ ਤੁਸੀਂ ਤਾਂ ਸਾਡੀ ਵੀ ਲਾਹੀ ਜਾਂਦੇ ਹੋ ਜਮਾਂ ਹੀ, ਮਾੜੀ ਜੀ ਸਾਡੀ ਤਾਂ ਰਹੇ, ਇਹ ਤਾਂ ਲੱਗੇ ਕਿ ਤੁਸੀਂ ਝੁੱਕ ਕੇ ਆਏ ਹੋ, ਫਿਰ ਅਸੀਂ ਸੁਣ ਤੁਹਾਡੀ ਲਈਏ ਚਾਹੇ। ਮਤਲਬ ਕਿ ਜਿੰਨੀ ਉੱਚੀ ਬੋਲ ਰਹੇ ਨੇ ਜੀ ਕਿ ਹੁਣ ਨਹੀਂ ਬਦਲਿਆ ਜਾਣਾ, ਗੁੱਡੇ ਗੁੱਡੀਆਂ ਦਾ ਖੇਲ ਨਹੀਂ, ਜੋ ਤੈਅ ਹੋ ਗਿਆ ਉਹੀ ਹੋਊਗਾ, ਹੈ ਨਾ, ਚੰਨੀ 2 ਦਿਨ ਲਈ ਬਾਹਰ ਗਏ ਨੇ, ਆ ਜਾਣਗੇ। ਸੋ ਇਸ ਤਰੀਕੇ ਨਾਲ ਜਿਹੜੀ ਉਹ ਇਹ ਭਾਸ਼ਾ ਬੋਲ ਰਹੇ ਨੇ, ਕੀ ਹਾਈ ਕਮਾਂਡ ਨੂੰ ਕੋਈ ਹਦਾਇਤ ਕੀਤੀ ਹੈ ਕਿ ਤੁਸੀਂ ਉੱਚੀ ਪਿੱਚ ਤੇ ਗੱਲ ਕਰੋ, ਬਾਅਦ ਚੋਂ ਅੰਦਰ ਬੈਠਕ 'ਚ ਆਪਾਂ ਬੈਠ ਕੇ ਨਿਬੇੜਾਂਗੇ, ਇੱਕ ਵਾਰ ਉਹ ਆ ਜਾਣ ਤਾਂ ਕਿ ਲੱਗੇ ਕਿ ਸਾਡੀ ਪੁੱਗ ਗਈ, ਹੁਣ ਉਹ ਆ ਗਏ, ਫਿਰ ਅਸੀਂ ਹੁਣ ਆਪਣੀ ਮਰਜ਼ੀ ਨਾਲ ਨਵਾਂ ਫੈਸਲਾ ਲੈ। ਕਿ ਇਹ ਦੋਵਾਂ ਚੋਂ ਕੀ ਹੋਵੇਗਾ ਹੁਣ ਆਉਣ ਵਾਲਾ ਸਮਾਂ ਦੱਸੇਗਾ। ਜੋ ਦਿਖਦਾ ਹੁੰਦਾ ਰਾਜਨੀਤੀ 'ਚ ਸਾਰਾ ਕੁਝ ਉਹ ਨਹੀਂ ਹੁੰਦਾ ਜੀ। ਹਾਂ, ਜਿੱਥੋਂ ਤੱਕ ਸੁਰ ਬਦਲੇ ਨੇ, ਬਿਲਕੁਲ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਕਿ ਬਘੇਲ ਨੂੰ ਮਿਲਣ ਤੋਂ ਬਾਅਦ ਕਈ ਦੂਤ ਇੱਧਰ ਆ ਰਹੇ ਨੇ ਚੰਨੀ ਧੜੇ ਨਾਲ ਮੁਲਾਕਾਤ ਕਰਨ। ਠੀਕ ਹੈ। ਉਹਨਾਂ 'ਚ ਓਪੀ ਸੋਨੀ ਦੀ ਜ਼ਿਕਰ ਆ ਲਿਆ, ਰਾਜਕੁਮਾਰ ਬੇਰਕਾ ਦਾ ਆ ਗਿਆ, ਗੁਰਜੀਤ ਔਜਲੇ ਦਾ ਜ਼ਿਕਰ ਆ ਗਿਆ, ਹੈ ਨਾ, ਤੇ ਇੱਧਰ ਪ੍ਰਤਾਪ ਬਾਜਵਾ ਦਮ ਭਰਦੇ ਨੇ ਕਿ ਮੈਂ ਵਿੱਚ ਰੋਲ ਨਿਭਾ ਦਿੰਨਾ, ਸਾਰਾ ਕੁਝ। ਪਰ ਭੁਪੇਸ਼ ਬਘੇਲ ਨਿੱਜੀ ਤੌਰ ਤੇ ਕਈਆਂ ਨੂੰ ਮਿਲਦੇ ਜਾ ਰਹੇ ਨੇ। ਅੱਜ ਆਖਰੀ ਦਿਨ ਹੈ। ਕੱਲ ਬਾਗੀ ਧੜਾ ਕਹਿਣਾ, ਹੈ ਨਾ, ਉਹ ਤਾਂ ਕਹਿੰਦੇ ਨੇ ਨਹੀਂ ਜੀ ਅਸੀਂ ਰਾਹੁਲ ਦੇ ਸਿਪਾਹੀ ਹਾਂ ਸਾਰੇ, ਹੈ ਨਾ, ਜੋ ਵੀ ਕਹਿਣਾ ਉਹ ਉਹਨਾਂ ਨੇ ਕੱਲ ਵੱਖਰੀ ਰਾਣਾ ਗੁਰਜੀਤ ਦੇ ਟਿਕਾਣੇ ਤੇ ਫਿਰ ਬੈਠਕ ਕੀਤੀ। ਰਾਣਾ ਗੁਰਜੀਤ ਦੀ ਅਗਵਾਈ 'ਚ ਬੈਠਕ ਹੋਈ। ਕਹਿੰਦੇ ਉਹਦੇ ਵਿੱਚ ਤੈਅ ਹੋਇਆ ਕਿ ਆਪਾਂ 2 ਜਾਂ 3 ਮੈਂਬਰ ਇੱਕ ਵਾਰ ਬਘੇਲ ਨੂੰ ਮਿਲਣ ਜਾ ਜੀ, ਤੇ ਆਪਾਂ ਆਪਣੀ ਗੱਲ ਰੱਖੋ ਉੱਥੇ। ਠੀਕ ਆ। ਹੁਣ ਇਹ ਫੈਸਲਾ ਤਾਂ ਹੋਇਆ ਕਿ ਦਿੱਲੀ ਤੋਂ ਬਰੰਗ ਮੁੜੇ ਆਏ ਸੀ, ਕਿ ਦਿੱਲੀ ਵਾਲਿਆਂ ਨੇ ਵੀ ਦਰਵਾਜ਼ੇ ਨਹੀਂ ਖੋਲੇ, ਚਾਹੇ ਉਹ ਖੜਗੇ ਹੋਣ, ਚਾਹੇ ਸੋਨੀਆ ਹੋਣ, ਚਾਹੇ ਪ੍ਰਿਅੰਕਾ ਹੋਣ, ਤੇ ਹੁਣ ਰਾਹੁਲ ਦਾ ਆਉਣ ਦਾ ਸ਼ਾਇਦ ਕੱਲ ਸੀਗਾ। ਸੋ ਇਸ ਲਈ ਕਿ ਉਹਨਾਂ ਨੇ ਨਹੀਂ ਪੁੱਛਿਆ, ਇਸ ਲਈ ਜਾਂ ਉੱਥੋਂ ਦਿੱਲੀ ਤੋਂ ਇਹ ਸੁਨੇਹਾ ਮਿਲਿਆ ਕਿ ਤੁਸੀਂ ਬਾਇਆ ਬਘੇਲ ਹੋ ਕੇ ਆ ਜਾਓ, ਫਿਰ ਤੁਹਾਡੀ ਗੱਲ ਸੁਣ ਲਾਂਗੇ। ਸਹੀ ਆ। ਇਸੇ ਲਈ ਫਿਰ ਸ਼ਾਇਦ ਬਾਹਰ ਆ ਕੇ, ਮਤਲਬ ਕਿ ਚੰਨੀ ਵੀ ਇੱਕ ਅਦਾਰੇ ਤੇ ਬੋਲਦੇ ਨੇ ਟੀਵੀ ਚੈਨਲ ਦੇ ਰਾਹੀਂ ਕਿ ਨਹੀਂ ਜੀ ਮੇਰਾ ਤਾਂ ਆਕਾ ਰਾਹੁਲ ਗਾਂਧੀ ਹੋਇਆ, ਮੈਂ ਪਾਰਟੀ ਛੱਡ ਕੇ ਜਾ ਰਿਹਾ, ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦਾ। ਸੁਖਜਿੰਦਰ ਰੰਧਾਵਾ ਵੀ ਕਹਿੰਦੇ ਨੇ ਕਿ ਵੀ ਕਹਿੰਦਾ ਰਾਜਾ ਵੜਿੰਗ ਕਿਵੇਂ ਕਹੀ ਜਾਂਦਾ ਮੈਂ ਰੁੱਸਿਆ, ਹੈ ਨਾ, ਕਿ ਅਸੀਂ ਰੁੱਸੇ ਕਿਵੇਂ ਆ, ਕਹਿੰਦਾ ਜਦੋਂ ਅਸੀਂ ਰੁੱਸੇ ਹੀ ਨਹੀਂ ਕਿ ਫਿਰ ਇਹ ਗੱਲ ਕਹਿਣ ਦੀ ਕੀ ਲੋੜ ਆ ਕਿ ਮਨਾਏ ਜਾਵਾਂਗੇ, ਸਾਨੂੰ ਮਨਾਉਣ ਦੀ ਕੀ ਲੋੜ ਆ, ਕਹਿੰਦਾ। ਸਹੀ ਹੈ ਨਾ। ਪਰ ਉਹ ਸੋਚੇ, ਕਹਿੰਦਾ ਕਿ ਜੇ ਰੁੱਸੇ ਵੀ ਆ ਤਾਂ ਕਿਉਂ ਰੁੱਸੇ ਆ, ਕਹਿੰਦਾ, ਤੇ ਮੈਂ ਹੀ ਉਹਦੇ ਨਾਲ ਖੜਦਾ ਸੀ, ਕਿਉਂ ਹਟਿਆ ਪਿੱਛੇ, ਜੇ ਉਹ, ਹੈ ਨਾ, ਏਦਾਂ ਗੱਲਾਂ। ਪ੍ਰਗਟ ਸਿੰਘ ਵੀ ਕਹਿੰਦੇ ਨੇ ਕਿ ਜੀ ਇਹ ਉਹੀ ਗੱਲਾਂ ਕਰੀ ਜਾਂਦੇ ਨੇ, ਸਾਡੇ ਅੰਦਰ ਤਾਂ ਕੁਝ ਨਹੀਂ, ਅਸੀਂ ਤਾਂ ਮਜ਼ਬੂਤੀ ਲਈ ਕੰਮ ਕਰ ਰਹੇ ਹਾਂ। ਖੁਦ ਭੁਪੇਸ਼ ਬਘੇਲ ਕਹੀ ਜਾਂਦੇ ਨੇ ਕਿ ਡੈਮੇਜ ਕੰਟਰੋਲ ਦੀਆਂ ਮੀਡੀਆ ਖਬਰਾਂ ਚਲੇ ਜਾਂਦੇ ਆ। ਡੈਮੇਜ ਕੰਟਰੋਲ ਦਾ ਤਾਂ ਹੋਊਗਾ ਜੇ ਡੈਮੇਜ ਹੋਊਗਾ, ਸਾਡਾ ਕੋਈ ਡੈਮੇਜ ਹੀ ਨਹੀਂ ਹੋਇਆ। ਸਹੀ ਹੈ। ਅਸਾਂ ਉਲਟਾ ਚਰਚਾ ਦਾ ਜੀ। ਸੋ ਇਸ ਲਈ ਇਹ ਸਾਰੀਆਂ ਗੱਲਾਂ ਸੰਕੇਤ ਕਰਦੀਆਂ ਨੇ ਕਿ ਕੋਈ ਸਾਂਝਾ ਫਾਰਮੂਲਾ ਲਗਭਗ ਬਣ ਰਿਹਾ, ਕਿ ਉਸ ਫਾਰਮੂਲੇ ਨੂੰ ਲਾਗੂ ਕਰਨ ਦੇ ਲਈ ਇੱਕ ਵਾਰ ਉਹ ਚਾਹੁੰਦੇ ਨੇ ਕਿ ਬਾਇਆ ਇੰਚਾਰਜ ਹੋ ਕੇ ਆ ਜਾਓ, ਤਾਂ ਕਿ ਇੰਚਾਰਜ ਦੀ ਵੀ ਰਹਿ ਜਾਵੇ ਤੇ ਹਾਈ ਕਮਾਂਡ ਦੀ ਵੀ ਰਹਿ ਜਾਵੇ। ਮੈਨੂੰ ਇਹ ਲੱਗਦਾ ਕਿ ਹੁਣ ਅੱਜ ਜਾਂ ਕੱਲ੍ਹ ਦੇ ਵਿੱਚ ਇਹ ਮਾਮਲਾ ਟੈਕਲ ਹੋ ਕੇ ਸਾਂਝੇ ਤੌਰ ਤੇ ਇੱਕ ਵਾਰ ਤੋੜ ਦੇਣਗੇ, ਤੇ ਚਾਹੇ ਉੱਥੋਂ ਸਾਂਝੇ ਹੋ ਕੇ ਆ ਜਾਣ ਤੇ ਇੱਥੇ ਆ ਕੇ ਫਿਰ ਖਿੱਕੜੀ ਪਰੇਲੀ ਰਹਿਣ। ਇਹ ਏਦਾਂ ਨਹੀਂ ਜੁੜਦੇ। ਮਤਲਬ ਇਹ ਹੁਣ ਇਹਨਾਂ ਦੇ ਉੱਤੇ ਨਿਰਭਰ ਹੈ ਕਿ ਇਹਨਾਂ ਨੇ ਖਰਬੂਜਾ ਬਣਨਾ ਕਿ ਸੰਤਰਾ ਬਣਨਾ, ਹੈ ਨਾ। ਖਰਬੂਜੇ ਦੇ ਵਿੱਚ ਬਾਹਰ ਫਾੜੀਆਂ ਦਿਖਦੀਆਂ ਹੁੰਦੀਆਂ, ਸੰਤਰੇ 'ਚ ਉੱਪਰੋਂ ਛਿਲਕਾ ਚੜਿਆ ਹੁੰਦਾ, ਅੰਦਰ ਫਾੜੀਆਂ ਹੁੰਦੀਆਂ, ਰਹਿਣਾ ਫਾੜੀ ਹੋਗਾ। ਸਹੀ ਗੱਲ ਹੈ, ਬਿਲਕੁਲ ਜੀ।